अस्सलाम वालेकुम जी। ਤੁਸੀਂ ਵੇਖ ਰਹੇ ਹੋ ਲਹਿੰਦਾ ਪੰਜਾਬ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਅਲੀ ਹਸਨ ਬਲੋਚ। ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਾਂਗੇ ਉਹ ਪਿਛਲੇ ਦਿਨਾਂ 'ਚ ਕਾਫੀ ਵਾਇਰਲ ਵੀਡੀਓ ਹੈ ਤੇ ਕਾਫੀ ਵਾਇਰਲ ਵੀਡੀਓ ਦੇ ਅੰਦਰ ਇੱਕ ਮੌਜੂਦ ਸ਼ਖਸ ਦੇ ਬਾਰੇ ਹੈ ਜਿਹੜੇ ਇਹ ਤੇ ਕਹਿੰਦੇ ਨੇ ਕਿ ਮੈਂ ਫੈਮਿਨਿਜ਼ਮ ਦੇ ਖਿਲਾਫ ਜਿਹਾਦ ਕਰ ਰਿਹਾ, ਪਰ ਉਹ ਦਰਅਸਲ ਔਰਤ ਦੇ ਖਿਲਾਫ ਨੇ, ਔਰਤ ਜ਼ਾਤ ਦੇ ਖਿਲਾਫ ਨੇ। ਜਨਾਬ ਖਲੀਲ ਰਹਿਮਾਨ ਕੰਵਰ ਸਾਹਿਬ ਪਾਕਿਸਤਾਨ ਦੇ ਬੜੇ ਵੱਡੇ ਰਾਈਟਰ, ਡਰਾਮਾ ਨਿਗਾਰ, ਡਾਇਰੈਕਟਰ, ਉਹਨਾਂ ਦੀ ਆਪਾਂ ਜਿਹੜੀ ਹੈ ਇੱਕ ਸਟੋਰੀ ਤੇ ਉਹਨਾਂ ਦੀ ਵੀਡੀਓ ਤੇ ਗੱਲ ਕਰਾਂਗੇ ਤੇ ਇੱਕ ਫੈਮਿਨਿਜ਼ਮ ਤੇ ਗੱਲ ਕਰਾਂਗੇ ਇਹ ਕਿ ਮਾਸ਼ਰੇ ਤੇ ਕਿਸ ਤਰ੍ਹਾਂ ਅਸਰਅੰਦਾਜ਼ ਹੋ ਰਹੀ ਹੈ ਤੇ ਔਰਤ ਜ਼ਾਤ ਨੂੰ ਜਿਹੜੀ ਹੈ, ਔਰਤ ਨੂੰ ਹੈ ਇਹ ਕਿਸ ਤਰ੍ਹਾਂ ਮੁਤਾਸਰ ਕਰ ਰਿਹਾ ਫੈਮਿਨਿਜ਼ਮ। ਨਾਜ਼ਰੀਨ, ਆਪਾਂ ਤਮਾਮ ਔਰਤਾਂ ਦੇ ਖਿਲਾਫ ਜਿਹੜਾ ਫੈਮਿਨਿਜ਼ਮ ਦਾ ਮੁਹਾਜ਼ ਖੋਲ੍ਹਿਆ ਹੋਇਆ, ਭਾਵੇਂ ਉਹ ਇੱਕ ਰਾਹ ਚੱਲਦੀ ਕੁੜੀ ਹੋਵੇ ਜਾਂ ਫਿਰ ਘਰ ਬੈਠੀ ਔਰਤ ਹੈ, ਜਾਂ ਉਹ ਕੁੜੀ ਜਿਹੜੀ ਆਪਣੇ ਬੈਂਕ ਦੇ ਵਿੱਚ ਆਪਣਾ ਚੈੱਕ ਕੈਸ਼ ਕਰਦੀ ਹੈ ਤੇ ਵੇਖਦੀ ਹੈ, ਮੁਸਕਰਾਉਂਦੀ ਹੈ, ਜਾਂ ਉਹ ਕੁੜੀ ਜਿਹੜੀ ਸਰ ਤੋਂ ਪੈਰ ਤੱਕ ਦੁਪੱਟਾ ਲਏ ਬਿਲਕੁਲ ਪਰਦਾ ਕੀਤੇ ਮਦਰਸੇ ਪੜ੍ਹਾਉਣ ਜਾਂਦੀ ਹੈ ਬੱਚਿਆਂ ਨੂੰ ਕੁਰਾਨ, ਜਾਂ ਉਹ ਕੁੜੀ ਜਿਹੜੀ ਰਾਤ ਨੂੰ ਟੀਵੀ ਤੇ ਬਹਿ ਤੇ ਸਿਆਸੀ ਜਿਹੜੀ ਅਮੂਰ ਨੇ ਉਹਦਾ ਤਜਜ਼ੀਆ ਕਰਦੀ। ਸਾਰਿਆਂ ਦੇ ਵਾਸਤੇ ਆਪਾਂ ਇੱਕ ਆਪਣੇ ਅੰਦਰ ਜਿਹੜਾ ਹੈ, ਇਹਨਾਂ ਤਮਾਮ ਔਰਤਾਂ ਵਾਸਤੇ ਇੱਕ ਛੋਟਾ ਜਿਹਾ ਖਲੀਲ ਰਹਿਮਾਨ ਕਮਰ ਜਿਹੜਾ ਉਹ ਪੈਦਾ ਹੋਏ ਹੋਇਆ ਅਤੇ ਉਹਨਾਂ ਦੇ ਖਿਲਾਫ ਇੱਕ ਕੋਈ ਐਲਾਨ ਬਗਾਵਤ ਕਰਨਾ ਇਹ ਆਪਣਾ ਫਿਤਰੀ ਅਮਲ ਬਣ ਚੁੱਕਿਆ ਹੋਇਆ। ਨਾਜ਼ਰੀਨ, ਉਹ ਲੋਕ ਜਿਹੜੇ ਆਪਾਂ ਨੂੰ ਇਹ ਤਾਂ ਯਾਦ ਕਰਾਉਂਦੇ ਨੇ ਕਿ ਮਾਂ ਦੇ ਕਦਮਾਂ ਥੱਲੇ ਜੰਨਤ ਹੈ ਅਤੇ ਉਹਦੀ ਖਿਦਮਤ ਹੀ ਸਾਦਤ ਹੈ, ਇਬਾਦਤ ਹੈ। ਉਹ ਲੋਕ ਇਹ ਭੁੱਲ ਜਾਂਦੇ ਨੇ ਕਿ ਜਿਹੜੀ ਮਾਂ ਵੇ ਉਹ ਕਦੇ ਬੇਟੀ ਵੀ ਸੀ, ਕਦੇ ਭੈਣ ਵੀ ਸੀ, ਕਦੇ ਔਰਤ ਵੀ ਸੀ ਅਤੇ ਹੁਣ ਵੀ ਔਰਤ ਹੈ। ਅਤੇ ਉਹਦਾ ਵੀ ਹਰ ਔਰਤ ਦਾ ਵੀ ਇੰਨਾ ਇਹਤਰਾਮ ਕਰਨਾ ਚਾਹੀਦਾ ਜਿੰਨਾ ਕੁ ਤੁਸੀਂ ਆਪਣੀ ਮਾਂ ਦਾ ਕਰਦੇ ਹੋ। ਅਤੇ ਅਗਰ ਤੁਸੀਂ ਫੈਮਿਨਿਜ਼ਮ ਦਾ ਜਿਹਾਦ ਖੋਲ੍ਹਦੇ ਹੋ, ਮਾਜ਼ ਖੋਲ੍ਹਦੇ ਹੋ ਔਰਤਾਂ ਦੇ ਖਿਲਾਫ, ਅਤੇ ਕਿੱਥੋਂ ਖੋਲ੍ਹਿਆ? ਇਹ ਕੋਈ ਆਪ ਨੂੰ ਜਿਹੜੀ ਤੁਸੀਂ ਕਹਿੰਦੇ ਹੋ ਔਰਤ ਮਾਰਚ ਲਈ ਬੱਚੀਆਂ ਤਾਂ ਲੈ ਕੇ ਨਹੀਂ ਆਈਆਂ ਨਾ, ਇਹ ਉਹ ਮੁਤਾਸਿਰ ਔਰਤਾਂ ਨੇ, ਔਰਤ ਮਾਰਚ ਜਿਨ੍ਹਾਂ ਦੇ ਖਿਲਾਫ ਤਾਂ ਤੁਸੀਂ ਆਪਣਾ ਫੈਮਿਨਿਜ਼ਮ ਦਾ ਮੁਹਾਜ਼ ਖੋਲ੍ਹਿਆ ਹੋਇਆ, ਜਿਹੜਾ ਤੁਸੀਂ ਜਿਹਾਦ, ਵੱਡਾ ਜਿਹਾਦ ਕਹਿੰਦੇ ਹੋ। ਇਸ ਜਿਹਾਦ ਨੇ ਕਿੰਨੀਆਂ ਔਰਤਾਂ ਮੁਤਾਸਰ ਕੀਤੀਆਂ ਨੇ, ਕਿੰਨੀਆਂ ਔਰਤਾਂ ਦੇ ਘਰ ਬਰਬਾਦ ਕੀਤੇ ਨੇ। ਇਹ ਬਹੁਤ ਵੱਡਾ ਅਲਮੀਅਤ ਅਤੇ ਬੜੀ ਸੋਚਣ ਵਾਲੀ ਗੱਲ ਹੈ। ਨਾਜ਼ਰੀਨ, ਆਪਾਂ ਇਹ ਸੋਚੀਏ ਕਿ ਜਦੋਂ ਤੁਸੀਂ ਔਰਤ ਮਾਰਚ ਦਾ ਇੱਕ ਗੱਲ ਕਰਦੇ ਹੋ ਤਾਂ ਫੈਮਿਨਿਜ਼ਮ ਦੀ ਗੱਲ ਕਰਦੇ ਹੋ, ਇਹ ਫੈਮਿਨਿਜ਼ਮ ਹੋਰ ਤਾਂ ਕਿਧਰੋਂ ਨਹੀਂ ਆਇਆ ਨਾ, ਇਹ ਤੁਹਾਡੇ ਘਰ ਦਾ ਵੇ। ਤੁਸੀਂ ਜਿਹੜੀ ਔਰਤ ਦੇ ਕਦਮਾਂ ਥੱਲੇ ਜੰਨਤ ਦੱਸਦੇ ਹੋ, ਇਹ ਵੀ ਸੋਚੋ ਨਾ ਕਿ ਉਹ ਆਖਿਰਕਾਰ ਤੁਸੀਂ ਇੰਨੀਆਂ ਗੁਸਤਾਖ ਔਰਤਾਂ ਕਿੱਥੋਂ ਪੈਦਾ ਕਰ ਰਹੇ ਹੋ ਕਿ ਜਿਨ੍ਹਾਂ ਦਾ ਆਖਰੀ ਹੱਲ ਜਿਹੜਾ ਹੈ ਉਹਨਾਂ ਨੂੰ ਕਤਲ ਕਰਨਾ ਵੇ, ਉਹਨਾਂ ਨੂੰ ਜ਼ਿੰਦਾ ਦਰਗੋਰ ਕਰਨਾ ਵੇ, ਜਾਂ ਫਿਰ ਉਹਨਾਂ ਦੇ ਉੱਤੇ ਤੇਜ਼ਾਬ ਸੱਟਣਾ ਵੇ। ਇਹ ਆਖਰੀ ਹੱਲ ਕਿੱਥੋਂ ਆਉਂਦਾ ਹੈ ਅਤੇ ਇੰਨੀਆਂ ਗੁਸਤਾਖ ਔਰਤਾਂ ਕਿੱਥੋਂ ਆ ਰਹੀਆਂ ਨੇ? ਫੈਮਿਨਿਜ਼ਮ ਦਾ ਜਿਹਾਦ ਜਿਹੜਾ ਹੈ ਇੱਕ ਪਾਕਿਸਤਾਨ ਦਾ ਇੱਕ ਅਲਮੀਆ ਵੇ, ਇੱਕ ਸਿਆਹਬਾਬ ਹੈ ਅਤੇ ਇਹਨੂੰ ਕਲੋਜ਼ ਕਰਨਾ ਚਾਹੀਦਾ, ਪਰ ਕਲੋਜ਼ ਕਿੱਦਾਂ ਕਰਨਾ ਚਾਹੀਦਾ ਇਹਦਾ ਹਜੇ ਤੱਕ ਕੋਈ ਵੀ ਹੱਲ ਨਹੀਂ ਨਿਕਲ ਸਕਿਆ। ਇਸ ਫੈਮਿਨਿਜ਼ਮ ਦੀ ਵਜ੍ਹਾ, ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈ ਉਹ ਆਪਣੀ ਮਾਸ਼ੀ ਮਰਦਾਨਾ ਕਮਜ਼ੋਰੀ ਹੈ ਕਿ ਅਸੀਂ ਔਰਤ ਨੂੰ ਘਰ 'ਤੇ ਬਹਾਉਣਾ ਚਾਹੁੰਦੇ ਹਾਂ ਪਰ ਬਿਠਾ ਨਹੀਂ ਸਕਦੇ, ਕਿਉਂਕਿ ਉਹਦੀ ਕਮਾਈ ਤੋਂ ਬਗੈਰ, ਉਹਦੀ ਜਿਹੜੀ ਕਮਾਈ ਕਰਦੀ ਹੈ ਉਸ ਤੋਂ ਬਗੈਰ ਆਪਣਾ ਜਿਹੜਾ ਘਰ ਦਾ ਮਾਸ਼ੀ ਹਾਲਾਤ ਨੇ, ਸ਼ਹਿਰਾਂ ਦੇ ਮਾਸ਼ੀ ਹਾਲਾਤ ਨੇ, ਮੁਲਕ ਦੇ ਮਾਸ਼ੀ ਹਾਲਾਤ ਨੇ, ਅਗਰ ਔਰਤ ਘਰ ਬਹਿ ਜਾਵੇ ਤਾਂ ਚਲਾਉਣੇ ਜਿਹੜੇ ਨੇ ਮੁਸ਼ਕਿਲ ਹੋ ਜਾਂਦੇ ਨੇ। ਅਤੇ ਇਹ ਗੱਲ ਜਿਹੜੀ ਹੈ ਉਹ ਸਭ ਤੋਂ ਬਿਹਤਰੀਨ ਜਿਹੜਾ ਹੁਣ ਸਮਝ ਚੁੱਕਿਆ ਆਪਣਾ ਇਸਲਾਮੀ ਮੁਲਕ ਹੈ, ਇੱਕ ਪਿਓਰ ਇਸਲਾਮੀ ਜਿਹਨੂੰ ਕਹਿੰਦੇ, ਪਿਓਰ ਫੈਮਿਨਿਜ਼ਮ ਮੁਲਕ ਜਿਹਨੂੰ ਕਹਿੰਦੇ ਹੁੰਦੇ ਸੀ ਸਾਊਦੀ ਅਰਬ, ਉਹ ਵੀ ਇਸ ਗੱਲ ਨੂੰ ਜਿਹੜਾ ਹੈ ਉਹ ਰਿਅਲਾਈਜ਼ ਕਰ ਚੁੱਕਾ ਹੋਇਆ ਕਿ ਜਿਹੜੀ ਫੈਮਿਨਿਜ਼ਮ ਹੈ, ਫੈਮਿਨਿਜ਼ਮ ਬਿਲਕੁਲ ਗਲਤ ਹੈ। ਔਰਤ ਨੂੰ ਘਰ ਬਿਠਾ ਕੇ ਮੁਲਕ ਨਹੀਂ ਚਲਾਇਆ ਜਾ ਸਕਦਾ, ਔਰਤ ਦੀ ਕਮਾਈ ਤੋਂ ਬਗੈਰ ਜਿਹੜੇ ਹੈ ਉਹ ਮੁਲਕ ਨਹੀਂ ਚੱਲਦੇ ਹੁੰਦੇ, ਅਤੇ ਜਦੋਂ ਮੁਲਕ ਨਹੀਂ ਚੱਲ ਸਕਦੇ ਤਾਂ ਔਰਤ ਦੀ ਕਮਾਈ ਤੋਂ ਬਗੈਰ ਘਰ ਵੀ ਚਲਾਉਣਾ ਮੁਸ਼ਕਿਲ ਹੀ ਹੁੰਦਾ ਹੈ। ਲੋਕਾਂ ਨੂੰ ਘਰ ਬੈਠੇ ਕੰਮ ਕਰਦੀਆਂ ਔਰਤਾਂ, ਖੇਤੀਬਾੜੀ 'ਚ ਕੰਮ ਕਰਦੀਆਂ ਔਰਤਾਂ, ਮਜ਼ਦੂਰੀ ਕਰਦੀਆਂ ਔਰਤਾਂ, ਭੱਠੇ 'ਤੇ ਇੱਟਾਂ ਥੱਪਦੀਆਂ ਔਰਤਾਂ ਤਾਂ ਪਸੰਦ ਨੇ, ਪਰ ਜਿਹੜੀਆਂ ਪੜ੍ਹ ਲਿਖ ਕੇ, ਆਪਣੇ ਦਮ 'ਤੇ ਪੜ੍ਹ ਲਿਖ ਕੇ ਜਿਹੜੀਆਂ ਪ੍ਰਾਈਵੇਟ ਕਾਲਜਾਂ 'ਚ ਗਈਆਂ, ਪ੍ਰਾਈਵੇਟ ਇਦਾਰਿਆਂ 'ਚ ਜਾ ਕੇ, ਵੱਡੇ ਇਦਾਰਿਆਂ 'ਚ ਜਾ ਕੇ ਬੈਠੀਆਂ ਨੇ, ਬੈਂਕਾਂ ਦੇ ਮੈਨੇਜਰ ਲੱਗੀਆਂ ਹੋਈਆਂ ਨੇ ਅਤੇ ਬਹੁਤ ਹੀ ਵੱਡੇ ਵੱਡੇ ਇਦਾਰੇ, ਨਿਊਜ਼ ਏਜੰਸੀ ਜਾ ਕੇ ਬੈਠੀਆਂ ਨੇ, ਉਹਨਾਂ ਨੂੰ ਉਹ ਪਸੰਦ ਨਹੀਂ ਆਉਂਦੀਆਂ ਕਿਉਂਕਿ ਉਹਨਾਂ ਦੇ ਉੱਤੇ ਉਹਨਾਂ ਦਾ ਹੁਕਮ ਨਹੀਂ ਚੱਲਦਾ। ਉਹਨਾਂ ਦੇ ਜਿਹੜੇ ਬੇਜਾ ਅਹਿਕਾਮਾਤ ਨੇ ਮਰਦਾਂ ਦੇ, ਜਿਹੜੇ ਉਹਨਾਂ ਦੀ ਮਰਦਾਨਾ ਕਮਜ਼ੋਰੀ ਨੂੰ ਜ਼ਾਹਿਰ ਕਰਦੇ ਨੇ, ਉਹਨਾਂ ਦੇ ਉੱਤੇ ਮਰਦਾਨਾ ਕਮਜ਼ੋਰੀ ਵਾਲੇ ਅਹਿਕਾਮਾਤ ਨਹੀਂ ਚੱਲ ਸਕਦੇ ਅਤੇ ਇਸ ਵਜ੍ਹਾ ਤੋਂ ਤੁਸੀਂ ਉਹਨਾਂ ਦੀ ਕਮਾਈ ਵੀ ਖਾ ਜਾਂਦੇ ਹੋ ਅਤੇ ਉਹਨਾਂ ਦੇ ਗਜ਼ਬਨਾਕ ਵੀ ਹੁੰਦੇ ਹੋ। ਨਾਜ਼ਰੀਨ, ਹਰ ਉਹ ਔਰਤ ਜਿਹੜੀ ਆਪਣੀ ਕਮਾਈ ਖਾ ਰਹੀ ਹੈ, ਆਪਣਾ ਖੁਦ ਕਮਾ ਰਹੀ ਹੈ, ਆਪਣਾ ਖੁਦ ਪਾ ਰਹੀ ਹੈ, ਆਪਣੇ ਘਰ ਦਾ ਖਰਚਾ ਖੁਦ ਚਲਾ ਰਹੀ ਹੈ, ਉਹ ਹਰ ਫੈਮਿਨਿਜ਼ਮ ਰੱਖਣ ਵਾਲੇ, ਜਿਹਾਦ ਰੱਖਣ ਵਾਲੇ, ਫੈਮਿਨਿਜ਼ਮ ਦਾ ਜਿਹਾਦ ਰੱਖਣ ਵਾਲੇ ਮਰਦ ਦੀ ਮਰਦਾਨਾ ਕਮਜ਼ੋਰੀ 'ਤੇ ਠੇਸ ਪਹੁੰਚਾਉਂਦੀ ਹੈ, ਉਹਨੂੰ ਟੱਕਰ ਦਿੰਦੀ ਹੈ। ਹਰ ਔਰਤ ਜਿਹੜੀ ਆਪਣੀ ਪਸੰਦ ਦੇ ਕੰਮ ਕਰਦੀ ਹੈ, ਆਪਣੇ ਅਹਿਕਾਮਾਤ ਕਿਸੇ ਗੈਰ ਮਹਿਰਮ ਦਾ ਜਾਂ ਕਿਸੇ ਵੀ ਬੰਦੇ ਦਾ ਜਿਹੜਾ ਉਹਦੇ ਖਿਲਾਫ ਹੈ, ਜਿਹੜਾ ਉਹਦੇ ਹੱਕ 'ਚ ਨਹੀਂ, ਉਹ ਆਖਾਂ ਨਹੀਂ ਮੰਨਦੀ, ਅਤੇ ਉਹ ਵੀ ਜਿਹੜੀ ਹੈ ਇੱਕ ਫੈਮਿਨਿਜ਼ਮ ਰੱਖਣ ਵਾਲੇ ਅਤੇ ਬੰਦੇ ਦੇ ਮਰਦਾਨਾ ਕਮਜ਼ੋਰੀ 'ਤੇ ਜਿਹੜੀ ਉਹ ਠੇਸ ਪਹੁੰਚਾਉਂਦੀ ਹੈ। ਅਤੇ ਇਸ ਵਜ੍ਹਾ ਤੋਂ ਲੋਕ ਜਿਹੜੇ ਨੇ ਉਹਨਾਂ 'ਤੇ ਤੇਜ਼ਾਬਗਰਦੀ, ਉਹਨਾਂ ਨੂੰ ਕਤਲ ਕਰਨ 'ਤੇ ਆ ਜਾਂਦੇ ਨੇ।
ਤੇ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ ਪਿਛਲੇ ਦਿਨਾਂ 'ਚ ਜਦੋਂ ਇੱਕ ਮੌਲਵੀ ਹੈ ਜਿਹਨੇ ਗਾਣਾ ਗਾਇਆ ਕਿ ਇੱਥੇ ਬੱਚੀ ਸਕੂਲੋਂ ਹਟਾ ਲੈ, ਉੱਥੇ ਡਾਂਸ ਕਰਦੀ ਪਈ, ਇਸ ਟਾਈਪ ਦੇ ਸੀ, ਮੈਨੂੰ ਨਹੀਂ ਯਾਦ ਐਕਚੁਅਲੀ। ਸਕੂਲੋਂ ਹਟਾ ਲੈ ਉੱਥੇ ਡਾਂਸ ਕਰਦੀ ਪਈ ਏ। ਉਹ ਕੀ ਸੀ, ਉਹਦੀ ਜ਼ਹਿਨੀਅਤ ਕੀ ਸੀ ਮੌਲਵੀ ਦੀ, ਇਹ ਲਾ ਲਓ ਤੁਸੀਂ ਉਸ ਤੋਂ ਹਿਸਾਬ ਕਿ ਏਡੀ ਛੋਟੀ ਜ਼ਹਿਨੀਅਤ ਦਾ ਬੰਦਾ ਕਿ ਇੱਕ ਉਹਨੇ ਦਾੜੀ ਰੱਖੀ ਹੋਈ, ਉਹਨੇ ਸੁਨਨਤ ਨਬਵੀ ਰੱਖੀ ਹੋਈ, ਪਰ ਉਹ ਹਦੀਸ ਨਬਵੀ 'ਤੇ ਅਮਲ ਨਹੀਂ ਕਰ ਰਿਹਾ। ਜਿਹੜੇ ਨਬੀ ਨੇ ਸਾਨੂੰ ਕਿਹਾ ਕਿ ਔਰਤ ਜਿਹੜੀ ਹੈ, ਔਰਤ ਹੈ, ਮਰਦ ਹੈ, ਦੋਵਾਂ 'ਤੇ ਤਾਲੀਮ ਬਰਾਬਰ ਲਾਜ਼ਮ ਹੈ। ਜਿਹੜੇ ਨਬੀ ਨੇ ਸਾਨੂੰ ਕਿਹਾ ਕਿ ਜਿਹੜੀ ਤਾਲੀਮ ਹਾਸਲ ਕਰੋ, ਖਾ ਤੁਹਾਨੂੰ ਚੀਨ ਵੀ ਕਿਉਂ ਨਾ ਜਾਣਾ ਪਵੇ, ਉਸ ਹਦੀਸਾਂ 'ਤੇ ਅਮਲ ਨਹੀਂ ਕਰ ਰਿਹਾ। ਪਰ ਉਹਨੂੰ ਇਹ ਯਾਦ ਆ ਰਿਹਾ ਕਿ ਜਿਹੜੀ ਸਕੂਲ 'ਚ ਬੱਚੀਆਂ ਰੋਜ਼ਾਨਾ ਸੁਬਹ ਟਾਈਮ ਅੱਖਾਂ ਥੱਲੇ ਕਰਦੇ ਹੋਏ ਹਯਾ ਦੇ ਵਿੱਚ ਵਰਦੀ ਪਾ ਕੇ ਜਾਂਦੀਆਂ ਨੇ, ਉਹ ਉਹਨੂੰ ਡਾਂਸ ਕਰਦੀਆਂ ਨਜ਼ਰ ਆਉਂਦੀਆਂ ਨੇ। ਜਿਹੜੀ ਔਰਤ ਆਪਣੇ ਕਮਾ ਕੇ ਖਾ ਰਹੀ ਹੈ, ਅਤੇ ਜਿਹੜੀ ਔਰਤ ਆਪਣਾ ਘਰ ਖੁਦ ਕਫੀਲ ਹੈ, ਉਹ ਬੇਸ਼ੱਕ ਤੁਸੀਂ ਉਹ ਇਬਾਇਆ ਪਾ ਕੇ ਆਵੇ, ਬੁਰਕਾ ਪਾ ਕੇ ਆਵੇ, ਜਾਂ ਕੋਈ ਵੀ ਬੇਸ਼ੱਕ ਬਾਹਯਾ ਲਿਬਾਸ ਵੀ ਪਾ ਕੇ ਆਵੇ, ਉਹਨੂੰ ਬਿਕਨੀ 'ਚ ਨਜ਼ਰ ਆਉਂਦੀ ਹੈ, ਅਤੇ ਉਹਦੀ ਮਰਦਾਨਾ ਕਮਜ਼ੋਰੀ 'ਤੇ ਠੇਸ ਪਹੁੰਚਾਉਂਦੀ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਐਡੀ ਛੋਟੀ ਜ਼ਹਿਨੀਅਤ ਸਾਡੇ ਅੰਦਰ ਕਿੱਦਾਂ ਆਈ, ਅਤੇ ਕਿੱਦਾਂ ਇਹ ਛੋਟੇ ਫੈਮਿਨਿਜ਼ਮ ਦੇ ਜਿਹੜੇ ਕੀੜੇ ਨੇ ਉਹ ਬੰਦਾ 'ਚ ਪੈਦਾ ਹੁੰਦੇ ਨੇ। ਇਹਨੂੰ ਸੋਚਿਓ ਅਤੇ ਇਹਦੇ ਉੱਤੇ ਵੇਖਿਓ ਕਿ ਤੁਸੀਂ ਇੱਥੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ। ਨਾਜ਼ਰੀਨ, ਪਾਕਿਸਤਾਨ ਦੇ ਵਿੱਚ ਅਗਰ ਕਿਸੇ ਵਾਲਦੈਨ ਦੀ ਸਭ ਤੋਂ ਵੱਡੀ ਖੁਆਇਸ਼ ਹੁੰਦੀ ਹੈ, ਅਤੇ ਉਹ ਖੁਆਇਸ਼ ਇਹ ਹੁੰਦੀ ਹੈ ਕਿ ਸਾਡੀ ਕੋਈ ਬੱਚੀ ਜਿਹੜੀ ਹੈ ਉਹ ਕੋਈ 4 ਜਮਾਤਾਂ ਪੜ੍ਹ ਜਾਵੇ, ਕੋਈ ਪੜ੍ਹ ਲਿਖ ਲਵੇ, ਤਾਂ ਕਿ ਆਪਣਾ ਘਰ ਬਿਹਤਰੀਨ ਕਰਕੇ ਸੰਭਾਲ ਸਕੇ। ਪਰ ਜਦੋਂ 6-7 ਸਾਲਾਂ ਦੀ ਹੁੰਦੀ ਹੈ ਅਤੇ ਪਾਕਿਸਤਾਨ ਦੇ ਜਿਹੜੇ ਮਾਸ਼ੀ ਹਾਲਾਤ ਨੇ, ਜਿਹੜੇ ਘਰ ਦੇ ਮਾਸ਼ੀ ਹਾਲਾਤ ਨੇ, ਉਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ ਕਿ ਤੁਸੀਂ ਬੱਚੇ ਆ ਕੇ ਪੜ੍ਹਾਓ। ਉਹਨੂੰ ਤੁਸੀਂ ਮਜ਼ਦੂਰੀ 'ਤੇ ਲਾ ਦਿੰਦੇ ਹੋ, ਅਤੇ ਆਖਿਰਕਾਰ ਜਿਹੜੀ ਹੈ ਉਹ ਇੱਕ ਅਨਪੜ੍ਹ ਬੱਚੀ ਰਹਿ ਜਾਂਦੀ, ਜਿਹੜੀ ਤੁਹਾਡੇ ਅਹਿਕਾਮਾਤ ਮੰਨਦੀ ਹੈ। ਉਹਦੇ ਬਾਰਕਸ ਅਗਰ ਕੋਈ ਬੱਚੀ ਪੜ੍ਹਦੀ ਹੈ, ਤੁਸੀਂ ਇੱਕ ਫੈਮਿਨਿਜ਼ਮ ਦੇ ਜਿਹਾਦ ਦੇ ਨਾਲ ਉਹਨੂੰ ਵੇਖਦੇ ਹੋ, ਅਤੇ ਉਹਨੂੰ ਜਿਹੜਾ ਹੈ ਤੁਸੀਂ ਟਾਰਚਰ ਕਰਦੇ ਹੋ। ਨਾਜ਼ਰੀਨ, ਉਹ ਲੋਕ ਜਿਹੜੇ ਪਿੰਡਾਂ ਦੇ ਥਣਾਂ 'ਤੇ ਬਹਿ ਕੇ, ਸੜਕਾਂ ਦੇ ਚੌਕਾਂ 'ਤੇ ਬਹਿ ਕੇ, ਕਿ ਚਾਹ ਵਾਲੇ ਢਾਬਾਂ 'ਤੇ ਬਹਿ ਕੇ ਫੈਮਿਨਿਜ਼ਮ ਦੀ ਗੱਲ ਕਰਦੇ ਨੇ, ਔਰਤ ਦੇ ਖਿਲਾਫ ਗੱਲ ਕਰਦੇ ਨੇ, ਉਹਨੂੰ ਵੇਖਣਾ ਚਾਹੀਦਾ ਹੈ ਕਿ ਤੁਸੀਂ ਕੀ ਆਪਣੇ ਘਰ ਵੀ ਇਹੀ ਗੱਲ ਕਰਦੇ ਹੋ। ਤੁਸੀਂ ਆਪਣੇ ਜਿਹੜੀ ਨਜ਼ਰ ਤੁਸੀਂ ਕਿਸੇ ਹੋਰ ਦੀ ਕੁੜੀ 'ਤੇ ਰੱਖਦੇ ਹੋ, ਕਿ ਤੁਹਾਡੀ ਕੁੜੀ 'ਤੇ ਉਹ ਨਜ਼ਰ ਨਹੀਂ ਰੱਖੀ ਜਾਣੀ ਹੋਣੀ। ਇਹ ਜਿਹੜੇ ਲੋਕ ਕਸ਼ ਲਾ ਕੇ ਨਾ ਫੈਮਿਨਿਜ਼ਮ ਦੇ ਜਿਹਾਦ ਦੀ ਐਲਾਨ ਕਰਦੇ ਨੇ ਕਿ ਅਸੀਂ ਸਭ ਤੋਂ ਵੱਡੇ ਜਿਹਾਦੀ ਹਾਂ ਅਤੇ ਅਸੀਂ ਫੈਮਿਨਿਜ਼ਮ ਦੇ ਖਿਲਾਫ ਹਾਂ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੀ ਸਭ ਤੋਂ ਵੱਡਾ ਜਿਹਾਦ ਹੈ ਨਾ, ਉਹ ਆਪਣੇ ਨਫਸ ਦਾ ਕੰਟਰੋਲ ਹੈ। ਤਾਂ ਤੁਸੀਂ ਅਗਰ ਆਪਣੇ ਨਫਸ ਨੂੰ ਕੰਟਰੋਲ ਨਹੀਂ ਕਰ ਸਕਦੇ, ਤੁਸੀਂ ਕੋਈ ਜਿਹਾਦ ਨਹੀਂ ਕਰ ਰਹੇ ਹੋ। ਫੈਮਿਨਿਜ਼ਮ ਕੋਈ ਜਿਹਾਦ ਨਹੀਂ ਹੈ, ਇੱਕ ਗੰਦੀ ਸੋਚ ਹੈ, ਇੱਕ ਛੋਟੀ ਜ਼ਹਿਨੀਅਤ ਹੈ ਜਿਹਨੂੰ ਤੁਸੀਂ ਕਾਬੂ ਕਰਨਾ ਵੇ, ਅਤੇ ਇਹਨੂੰ ਕੰਟਰੋਲ ਕਰੋ ਤਾਂ ਕਿ ਮਾਸ਼ਰੇ 'ਚ ਕੋਈ ਬਿਹਤਰੀ ਆਵੇ, ਅਤੇ ਪਾਕਿਸਤਾਨ ਦੇ ਹਾਲਾਤ ਜਿਹੜੇ ਨੇ, ਪਾਕਿਸਤਾਨ ਦੇ ਜਿਹੜੇ ਇਖਲਾਕੀ ਇਕਦਾਰ ਨੇ, ਉਹ ਕੁਝ ਬਿਹਤਰ ਹੋਣ। ਇਸੇ ਦੇ ਨਾਲ ਮੈਂ ਤੁਹਾਡਾ ਹੋਸਟ ਅਲੀ ਹਸਨ ਬਲੋਚ ਇਜਾਜ਼ਤ ਚਾਹਾਂਗਾ। ਇੰਸ਼ਾਅੱਲਾ ਅਗਲੀ ਵੀਡੀਓ 'ਚ ਮਿਲਾਂਗੇ। ਅੱਲਾ ਹਾਫਿਜ਼।